ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੇ 6 ਸ਼ੂਟਰਾਂ ਵਿੱਚੋਂ 2 ਦਾ ਇਨਕਾਊਂਟਰ ਕਰ ਦਿੱਤਾ ਹੈ, ਮਨਪ੍ਰੀਤ ਮੰਨੂ ਦਾ ਤੇ ਜਗਰੂਪ ਰੂਪੇ ਦਾ। ਇਹਨਾਂ ਦੋਨਾਂ ਬਾਰੇ ਇਹ ਕਿਹਾ ਗਿਆ ਸੀਗਾ ਕਿ ਜਿਸ ਦਿਨ 29 ਮਈ ਨੂੰ ਸਿੱਧੂ ਮੂਸੇਵਾਲੇ ਦਾ ਪਿੰਡ ਜਵਾਰਕੇ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ, ਉਸ ਦਿਨ ਇਹ ਕਰੋਲਾ ਮੋਡਿਊਲ ਦੇ ਵਿੱਚ ਸਨ, ਯਾਨੀ ਕਿ ਕਰੋਲਾ ਗੱਡੀ ਦੇ ਵਿੱਚ ਇਹ ਸਵਾਰ ਸਨ। ਪੁਲਿਸ ਨੇ ਇਹਨਾਂ ਨੂੰ ਬਥੇਰਾ ਲੱਭਿਆ ਪਰ ਇਹ ਲੱਭੇ ਨਹੀਂ ਤੇ ਅਖੀਰ ਪਿੰਡ ਭਕਾਨਾ ਦੇ ਵਿੱਚ ਪੁਲਿਸ ਦੀ ਸਟੇਟਮੈਂਟ ਇਹ ਹੈ ਕਿ ਜਦੋਂ ਇਹਨਾਂ ਨੂੰ ਆਤਮ ਸਮਰਪਣ ਕਰਨ ਵਾਸਤੇ ਕਿਹਾ ਤਾਂ ਇਹਨਾਂ ਨੇ ਅੱਗਿਓਂ ਗੋਲੀਆਂ ਚਲਾ ਦਿੱਤੀਆਂ, ਜਿਸ ਕਰਕੇ ਪੁਲਿਸ ਨੂੰ ਕਾਰਵਾਈ ਕਰਨੀ ਪਈ। ਖੈਰ, ਇਸ ਐਨਕਾਊਂਟਰ ਤੇ ਬਹਿਸ ਵੀ ਹੋਈ ਕਿ ਇਹ ਐਨਕਾਊਂਟਰ ਨਹੀਂ ਸੀ ਹੋਣਾ ਚਾਹੀਦਾ। ਵੱਡੀ ਗਿਣਤੀ ਲੋਕਾਂ ਦਾ, ਖਾਸ ਕਰਕੇ ਉਹਨਾਂ ਦਾ ਜਿਨ੍ਹਾਂ ਦੇ ਮਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਜਾਣ ਦਾ ਦਰਦ ਬਹੁਤ ਜ਼ਿਆਦਾ ਹੈ, ਉਹਨਾਂ ਨੇ ਇਸ ਐਨਕਾਊਂਟਰ ਨੂੰ ਜਾਇਜ਼ ਵੀ ਦੱਸਿਆ। ਪਰ ਅਸੀਂ ਗੱਲ ਕਰਨ ਜਾ ਰਹੇ ਹਾਂ ਜਗਰੂਪ ਰੂਪਾ ਦੇ ਮਾਂ ਦੇ ਬਿਆਨ ਦੀ। ਉਹ ਕਹਿੰਦੇ ਨੇ ਜੇ ਸਾਡੇ ਪੁੱਤ ਨੇ ਗਲਤੀ ਕੀਤੀ ਸੀ ਤਾਂ ਉਸ ਨੂੰ ਸਜ਼ਾ ਮਿਲ ਗਈ। ਜਿਸ ਤਰ੍ਹਾਂ ਸਿੱਧੂ ਦੀ ਮਾਂ ਵਿਲਕ ਰਹੀ ਹੈ, ਉਸੇ ਤਰ੍ਹਾਂ ਹੁਣ ਮੈਂ ਵੀ ਵਿਲਕਦੀ ਰਹਾਂਗੀ। ਜੇਕਰ ਉਹ ਬੇਗੁਨਾਹ ਹੋਇਆ ਤਾਂ ਜਿਵੇਂ ਉਸ ਮਾਂ ਨੂੰ ਇਨਸਾਫ ਮਿਲਿਆ ਤਾਂ ਮੈਨੂੰ ਵੀ ਮਿਲ ਜੂਗਾ। ਜਗਰੂਪ ਰੂਪੇ ਬਾਰੇ ਬਹੁਤ ਸਾਰੀਆਂ ਸਟੋਰੀਆਂ ਆਈਆਂ ਕਿ ਜਗਰੂਪ ਰੂਪਾ ਕ੍ਰਾਈਮ ਦੀ ਦੁਨੀਆ ਦੇ ਵਿੱਚ ਕਿਵੇਂ ਗਿਆ, ਜਗਰੂਪ ਰੂਪਾ ਇਸ ਦਲਦਲ ਦੇ ਵਿੱਚ ਧੱਸਦਾ ਕਿਵੇਂ ਚਲਾ ਗਿਆ, ਕਿਵੇਂ ਛੋਟੇ ਜਿਹੇ ਪਰਚਿਆਂ ਤੋਂ ਬਾਅਦ ਉਸ ਦਾ ਮੇਲ ਜੋਲ ਵੱਡੇ ਗੈਂਗਸਟਰਾਂ ਨਾਲ ਹੋਇਆ ਤੇ ਗੈਂਗਸਟਰਾਂ ਨੇ ਉਹਨੂੰ ਵਰਤਿਆ। ਜਗਰੂਪ ਰੂਪੇ ਦੀ ਮਾਂ ਦਾ ਭਾਵੁਕ ਬਿਆਨ ਇਹ ਸਾਬਤ ਕਰਦਾ ਹੈ ਕਿ ਕਈ ਵਾਰੀ ਪੁੱਤ ਕਪੁੱਤ ਤਾਂ ਭਾਵੇਂ ਹੋ ਜਾਣ ਪਰ ਮਾਵਾਂ ਰਹਿੰਦੀਆਂ ਮਾਵਾਂ। ਇਹ ਗੱਲ ਬਿਲਕੁਲ ਸੱਚ ਹੈ ਕਿ ਮਾਂ ਮਾਂ ਹੀ ਹੁੰਦੀ ਹੈ ਤੇ ਮਾਂ ਹਰ ਹੀਲਾ ਕਰਦੀ ਵੀ ਹੈ ਕਿ ਉਸ ਦਾ ਪੁੱਤ ਗੈਰ ਕਾਨੂੰਨੀ, ਗੈਰ ਵਾਜਬ ਜਾਂ ਜੋ ਗੈਰ ਸਮਾਜੀ ਕੰਮ ਹੋਣ ਉਹਨਾਂ ਨੂੰ ਨਾ ਕਰੇ। ਪਰ ਮਾਵਾਂ ਦੀ ਪੇਸ਼ ਨਹੀਂ ਜਾਂਦੀ ਤੇ ਪੁੱਤ ਕਈ ਵਾਰੀ ਕੁਰਾਹੇ ਪੈ ਜਾਂਦੇ ਨੇ, ਪਰ ਮਾਂ ਮਾਂ ਹੀ ਹੁੰਦੀ ਹੈ। ਇੱਕ ਮਾਂ ਉਹ ਹੈ ਜਿਸ ਮਾਂ ਨੇ ਜਿਸ ਦਿਨ ਸਿੱਧੂ ਮੂਸੇਵਾਲੇ ਦੀ ਅੰਤਿਮ ਅਰਦਾਸ ਸੀ, ਉਹਨੇ ਸਾਰੇ ਪੰਜਾਬ ਨੂੰ ਕਿਹਾ ਕਿ ਬੂਟੇ ਲਾਓ। ਉਸ ਮਾਂ ਨੇ ਜਿਸ ਨੇ ਉਸ ਤੋਂ ਬਾਅਦ ਘਰ ਦੇ ਵਿੱਚ ਆਏ ਲੱਖਾਂ ਲੋਕਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਦੁੱਖ ਵਡਾਉਣ ਆਏ ਲੋਕਾਂ ਦੇ ਨਾਲ ਬਹਿ ਕੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਉਹ ਮਾਂ ਜਿਹੜੀ ਆਪਣੇ ਪੁੱਤ ਦੇ ਸਿਰ 'ਤੇ ਸਿਹਰਾ ਵੀ ਨਾ ਸਜਾ ਸਕੀ। ਇੱਕ ਪਾਸੇ ਦੂਜੀ ਮਾਂ ਜਿਸ ਦੇ ਪੁੱਤ ਨੂੰ ਲੋਕ ਲਾਹਨਤਾਂ ਪਾ ਰਹੇ ਨੇ, ਲੋਕ ਕਹਿੰਦੇ ਇਹਦੇ ਪੁੱਤ ਨੇ ਗਲਤ ਕੰਮ ਕੀਤਾ। ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰੀਆਂ ਗਈਆਂ ਤੇ ਕਾਨੂੰਨ ਦੀ ਨਜ਼ਰ ਦੇ ਵਿੱਚ ਜਗਰੂਪ ਰੂਪਾ ਤੇ ਮੰਨੂ ਕੁੱਸਾ ਗੁਨਾਹਗਾਰ ਸਨ। ਗੁਨਾਹ ਵੱਡਾ ਹੋਵੇ ਛੋਟਾ ਹੋਵੇ ਪਰ ਜਾਨ ਜਾਨ ਹੀ ਹੈ। ਜਾਨ ਭਾਵੇਂ ਗਰੀਬ ਦੀ ਜਾਵੇ ਤੇ ਭਾਵੇਂ ਅਮੀਰ ਦੀ, ਦੁੱਖ ਦੁੱਖ ਹੀ ਹੈ। ਮਾਂ ਮਾਂ ਹੀ ਹੈ। ਸੋ ਅਸੀਂ ਜਗਰੂਪ ਰੂਪੇ ਨੂੰ ਬਰੀ ਤਾਂ ਨਹੀਂ ਕਰਦੇ, ਪਰ ਅਸੀਂ ਇਹ ਰਿਪੋਰਟ ਅੱਜ ਇਨਸਾਨੀਅਤ ਦੇ ਨਜ਼ਰੀਏ ਤੋਂ ਬਣਾ ਰਹੇ ਹਾਂ ਤੇ ਖਾਸ ਕਰਕੇ ਉਹਨਾਂ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਦੇ ਹਾਂ ਜਿਹੜੇ ਰਾਹ ਪੈਣ ਦੀ ਬਜਾਏ ਕੁਰਾਹੇ ਪੈ ਗਏ ਕਿ ਤੁਸੀਂ ਤਾਂ ਕੁਰਾਹੇ ਪੈ ਕੇ ਗੈਰ ਕਾਨੂੰਨੀ ਧੰਦੇ, ਗੈਰ ਕਾਨੂੰਨੀ ਕੰਮ, ਗੈਰ ਸਮਾਜੀ ਗਤੀਵਿਧੀਆਂ ਕਰਦੇ ਰਹੋਗੇ। ਇੱਕ ਦਿਨ ਤੁਹਾਨੂੰ ਸਜ਼ਾ ਹੋ ਜਾਣੀ ਹੈ। ਪਰ ਕਦੇ ਆਪਣੇ ਘਰਦਿਆਂ ਦੇ ਦਿਲ ਦੇ ਅੰਦਰ ਵੜ ਕੇ ਤੁਸੀਂ ਦੇਖਿਆ? ਕਦੇ ਤੁਸੀਂ ਦੇਖਿਆ ਕਿ ਤੁਹਾਡੇ ਜਾਣ ਤੋਂ ਬਾਅਦ, ਤੁਹਾਡੇ ਜੇਲ੍ਹ ਜਾਣ ਤੋਂ ਬਾਅਦ ਉਹਨਾਂ ਦਾ ਹਾਲ ਕੀ ਹੁੰਦਾ? ਉਹਨਾਂ ਨੂੰ ਕਿੰਨੇ ਤਾਨੇ ਮਿਹਣੇ ਸੁਣਨੇ ਪੈਂਦੇ ਆ। ਗੈਂਗਸਟਰਾਂ ਦੇ ਪਰਿਵਾਰਾਂ ਦੇ ਨਾਲ ਕਦੇ ਗੱਲ ਕਰਕੇ ਵੇਖਿਓ। ਐਵੇਂ ਨਹੀਂ ਸਿਆਣੇ ਕਹਿੰਦੇ ਕਿ ਬਰੂਦ ਦੇ ਸ਼ਹਿਰ ਦੇ ਵਿੱਚ ਬਹੁਤਾ ਚਿਰ ਹੱਥ 'ਚ ਅੱਗ ਲੈ ਕੇ ਨਹੀਂ ਭੱਜਿਆ ਜਾਂਦਾ। ਇਹ ਉਹਨਾਂ ਲੋਕਾਂ ਲਈ ਸਬਕ ਹੈ ਜਿਹੜੇ ਬਾਈ ਕਹਾਉਣ ਦੇ ਚੱਕਰ ਦੇ ਵਿੱਚ ਕੁਰਾਹੇ ਪੈ ਜਾਂਦੇ ਆ, ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਗੈਂਗਸਟਰ ਬਣਨਾ ਤਾਂ ਖੱਬੇ ਹੱਥ ਦਾ ਕੰਮ ਹੈ। ਪਰ ਇਸ ਰਾਹ 'ਤੇ ਜਿੰਨਾ ਜਾਣਾ ਸੌਖਾ ਹੈ ਓਨਾ ਹੀ ਮੁੜਨਾ ਔਖਾ ਹੈ। ਮਾਵਾਂ ਦੇ ਸੀਨੇ ਉਹੀ ਜਾਣਦੀਆਂ ਜਿਨ੍ਹਾਂ ਨੇ ਇਹ ਸਾਰੇ ਦੁੱਖ ਝੱਲੇ ਹੋਣ। ਕਦੇ ਸੁੱਖਾ ਕਾਲਵਾ ਜਾਂ ਹੋਰ ਜਿੰਨੇ ਵੀ ਗੈਂਗਸਟਰ, ਜੈਪਾਲ ਭੁੱਲਰ, ਵਿੱਕੀ ਕਾਉਂਡਰ ਜਾਂ ਸ਼ੇਰਾ ਖੁੱਬਣ, ਦਵਿੰਦਰ ਬੰਬੀਹਾ,
ਕਦੇ ਉਹਨਾਂ ਦੀਆਂ ਮਾਵਾਂ ਦੇ ਨਾਲ ਗੱਲ ਤਾਂ ਕਰਕੇ ਵੇਖੋ, ਤੁਹਾਨੂੰ ਪਤਾ ਲੱਗ ਜੂਗਾ ਕਿ ਉਹਨਾਂ ਦੇ ਸੀਨੇ ਦੇ ਵਿੱਚ ਕਿੰਨਾ ਕੁ ਦਰਦ ਹੈ। ਪਰ ਖੈਰ, ਸਿੱਧੂ ਮੂਸੇਵਾਲੇ ਦੀ ਮਾਂ ਦਾ ਤਾਂ ਕੋਈ ਕਸੂਰ ਨਹੀਂ ਸੀ। ਉਹਨੇ ਤਾਂ ਕਦੇ ਕਿਸੇ ਨੂੰ ਕੋਈ ਬੁਰਾ ਭਲਾ ਨਹੀਂ ਸੀ ਕਿਹਾ, ਪਰ ਉਹਨੂੰ ਸਜ਼ਾ ਐਡੀ ਮਿਲੀ ਕਿ ਉਹਨੂੰ ਮਰਦੇ ਦਮ ਤੱਕ ਇਸ ਦੁੱਖ ਨੇ ਉਹਦਾ ਖਹਿੜਾ ਨਹੀਂ ਛੱਡਣਾ। ਦੋਨਾਂ ਮਾਂ ਪਿਓ ਨੂੰ, ਮਾਂ ਨੂੰ ਵੀ ਅਤੇ ਪਿਓ ਨੂੰ ਵੀ। ਅਤੇ ਆਹ ਜਿਹੜੇ ਸ਼ਬਦ ਨੇ, ਜੇ ਸਾਡੇ ਪੁੱਤ ਨੇ ਗਲਤੀ ਕੀਤੀ ਸੀ ਤਾਂ ਉਹਦਾ ਸਜ਼ਾ ਮਿਲਣੀ ਸੀ। ਅਤੇ ਦੂਜੇ ਪਾਸੇ ਉਹ ਕਹਿੰਦੀ ਜਿਵੇਂ ਸਿੱਧੂ ਦੀ ਮਾਂ ਵਿਲਕਦੀ ਹੈ ਉਵੇਂ ਮੈਂ ਵਿਲਕਦੀ ਰਹੂੰਗੀ। ਸੋ ਮਾਂ ਤਾਂ ਮਾਂ ਹੀ ਹੈ। ਬੇਸ਼ੱਕ ਪੁੱਤ ਜਿੰਨਾ ਵੀ ਕਪੁੱਤ ਹੋ ਜਾਵੇ, ਕਿੰਨੇ ਮਰਜ਼ੀ ਕੁਰਾਹੇ ਪੈ ਜਾਵੇ, ਪਰ ਜੰਮਣ ਵਾਲੀ ਨੇ ਉਹਨੂੰ ਆਪਣਾ ਪੁੱਤ ਹੀ ਕਹਿਣਾ। ਅਸੀਂ ਹਜ਼ਾਰਾਂ ਮਾਵਾਂ ਦੇ ਹਵਾਲੇ ਦੇ ਨਾਲ ਉਹਨਾਂ ਸਾਰੇ ਮੁੰਡਿਆਂ ਨੂੰ, ਉਹਨਾਂ ਸਾਰੇ ਲੋਕਾਂ ਨੂੰ ਇਹ ਗੁਜ਼ਾਰਿਸ਼ ਕਰਦੇ ਹਾਂ ਜਿਨ੍ਹਾਂ ਨੇ ਕੁਰਾਹ ਚੁਣ ਲਏ ਨੇ, ਜਿਨ੍ਹਾਂ ਨੇ ਉਹ ਰਾਹ ਚੁਣ ਲਏ ਨੇ ਜਿੱਥੋਂ ਸਿਰਫ ਮੁੜਨਾ ਔਖਾ ਹੀ ਨਹੀਂ, ਜਿੱਥੋਂ ਦਾ ਆਖਰੀ ਸਫ਼ਰ ਜਾਂ ਆਖਰੀ ਮੰਜ਼ਿਲ ਮੌਤ ਜਾਂ ਜੇਲ੍ਹ ਦੀ ਕਾਲ ਕੋਠੜੀ ਹੈ। ਹਾਲੇ ਵੀ ਡੁੱਲੇ ਬੇਰਾਂ ਦਾ ਕੁਛ ਨਹੀਂ ਹੋਇਆ। ਮੁੜਨ ਦੀ ਕੋਸ਼ਿਸ਼ ਕਰੋ, ਸਮਾਜ ਦੇ ਵਿੱਚ ਆਮ ਲੋਕਾਂ ਵਾਂਗੂ ਜਿਉਣ ਦੀ ਕੋਸ਼ਿਸ਼ ਕਰੋ। ਸਿਆਣੇ ਕਹਿੰਦੇ ਨੇ ਕਿ ਜੇਕਰ ਕੋਸ਼ਿਸ਼ ਕਰਾਂਗੇ ਤਾਂ ਹੱਲ ਵੀ ਹੋ ਜੂਗਾ। ਜੇਕਰ ਇੱਕ ਕਦਮ ਤੁਰਾਂਗੇ ਤਾਂ 10 ਕਦਮ ਤੁਰ ਕੇ ਮੰਜ਼ਿਲ ਵੱਲ ਵੀ ਜਾਣਗੇ।